नाल भरे हुए पंजाबियों, ना कोई चढ़दा पंजाब है ना कोई लहंदा पंजाब है। दोने पासे सूरज चढ़दा है ते दोने पासे लहंदा है। ते वड्डी गल है जिहड़ी सानू दसी नहीं गई, सूरज ना चढ़दा है ना लहंदा, सूरज तो खड़ा ही है, वो अपना काम करी जाता। सो असी घूमी जाने, सानू घूमण घेरियां च पाया होया है। पर जिन्हां ने वंडियां पाईयां, ਜਿਹੜੇ ਵੀਜ਼ੇ ਘੱਟ ਦਿੰਦੇ ਆ ਚਾਹੇ ਵੱਧ ਦਿੰਦੇ ਆ, ਉਹਨਾਂ ਨੂੰ ਤਾਂ ਅੱਜ ਅਸੀਂ ਇਸੇ ਮੰਚ ਤੋਂ ਇਹੀ ਕਹਾਂਗੇ ਕਿ ਆ ਲਓ, ਅਸੀਂ ਤਾਂ ਖੜੇ ਹਾਂ। ਸੋ ਜਿੱਥੇ ਐਡੀ ਮੁਹੱਬਤ ਹੋਵੇ, ਵੈਸੇ ਮੈਂ ਅੱਜ ਸਾਹਿਰ ਸਾਹਿਬ 4 ਦਿਨਾਂ ਦਾ ਹੋਇਆ, ਓਏ ਓਏ, ਕਿਉਂਕਿ ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮੇ ਹੀ ਨਹੀਂ। ਮੈਂ ਜੰਮੇ ਹੀ 25 ਫਰਵਰੀ ਨੂੰ ਆ। ਸੋ ਬੜਾ ਚਾਅ ਸੀ ਮੈਨੂੰ ਜੰਮਣ ਦਾ ਕਿ ਜਿਉਂਦੇ ਜੀ ਜੰਮ ਜਾ। ਮੇਰਾ ਬਾਪੂ ਤਾਂ ਨਹੀਂ ਜੰਮ ਸਕਿਆ, ਉਹ ਚਲਿਆ ਗਿਆ ਦੁਨੀਆ ਤੋਂ। ਉਹਦੀ ਲਾਹੌਰ ਦੇਖਣ ਦੀ ਬੜੀ ਤਮੰਨਾ ਸੀ ਪਾਪਾ ਦੀ, ਪਰ ਲਾਹੌਰ ਇਹ ਮੈਂ ਬਦਲਾ ਹੀ ਲਿਆ। ਬਸ ਇਸ ਤੋਂ ਬਾਅਦ ਰੁਕ ਜਾਣਾ ਮੈਂ ਇੱਥੇ। ਤੁਸੀਂ ਮਿਲੇ, ਤੁਹਾਡੇ ਲੋਕਾਂ ਨੇ ਜਿੰਨਾ ਤੁਸੀਂ ਹਸਾਉਂਦੇ ਹੋ ਓਨਾ ਇੱਧਰਲੇ ਤੁਸੀਂ ਰਵਾਉਂਦੇ ਵੀ ਬਹੁਤ ਹੋ। ਔਰ ਮੈਨੂੰ ਸ਼ਹਿਰ ਦੇਖ ਦੇਖ ਕੇ ਕਿਤਾਬਾਂ ਵਿੱਚ ਨਾ ਪੜ੍ਹੇ ਸੀ, ਕਿਤਾਬਾਂ ਵਰਗੇ ਮਿੱਤਰ ਮਿਲੇ ਨੇ, ਐਡੇ ਅਦਬੀ ਲੋਕ ਨੇ ਸਾਰੇ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਜਿਨ੍ਹਾਂ ਦੀਆਂ ਰੀਸਾਂ ਕਰ ਕਰ ਨਕਲਾਂ ਕਰ ਕਰਕੇ ਅਸੀਂ ਲਿਖਣਾ ਸਿੱਖਦੇ ਹਾਂ। ਤੁਸੀਂ ਸਾਡੇ ਸਾਹਮਣੇ ਬਾਬਾ ਨਜ਼ਮੀ ਜੀ ਬੈਠੇ ਹੋ। ਸਾਡਾ ਜੀ ਕਰਦਾ ਕਿ ਸਾਡੀਆਂ ਕੁੜੀਆਂ ਦੇ ਵਿੱਚ ਤਾਹਿਰਾ ਸਰਾਹ ਹੋਵੇ। ਤੁਸੀਂ ਸਾਹਮਣੇ ਬੈਠੇ ਹੋ, ਐਡੇ ਅਦਬੀ ਲੋਕ। ਰੰਗ ਜੀ ਜਿਹੜਾ ਨਾਮ ਮੈਨੂੰ ਕਦੇ ਨਹੀਂ ਵਧੀਆ ਲੱਗਦਾ ਸੀ, ਜਦੋਂ ਤੋਂ ਤੁਹਾਨੂੰ ਜਾਣਦਾ ਤੁਹਾਡੇ ਕਰਕੇ ਉਹ ਨਾਮ ਵਧੀਆ ਲੱਗਦਾ। ਸੋ ਇੱਕ ਨਾਂ ਹੁੰਦਾ ਪਿੰਡਾਂ ਦੇ ਵਿੱਚ, ਜਦੋਂ ਕਿਤੇ ਪੰਜਾਬੀ ਫਿਲਮਾਂ ਵਾਲੇ ਸਕ੍ਰਿਪਟ ਲਿਖਣੀ ਹੋਵੇ ਤਾਂ ਬੰਦਾ ਕਹਿੰਦਾ ਜੀ ਬਦਮਾਸ਼ ਦਾ ਨਾਂ ਰੱਖਣਾ ਤਾਂ ਬਲਦੇਵ ਰੱਖ ਦੋ। ਪਰ ਮੈਂ ਕਹਿੰਦਾ ਜੇ ਕਿਸੇ ਦੇ ਘਰੇ ਸ਼ਰਾਫਤ ਵਾਲਾ ਪੁੱਤ ਜੰਮੇ ਤਾਂ ਬਲਦੇਵ ਜੰਮੇ, ਬਲਦੇਵ ਪਾਠ ਜੰਮੇ। ਔਰ ਜੇ ਇਹੋ ਜਿਹੇ ਰੰਗ ਜੇ ਹੁੰਦੇ ਨੇ ਤਾਂ ਘਰ ਘਰ ਜੰਮਣ। ਤੁਹਾਡੇ ਨਾਲ ਕਦੇ ਕੰਮ ਕਰੀਏ, ਸਕਰੀਨ ਸਾਂਝੀ ਕਰੀਏ, ਸਾਡੇ ਲਈ ਖੁਸ਼ੀ ਦੀ ਗੱਲ ਹੋਊਗੀ। ਸਾਨੂੰ ਲੱਗੂਗਾ ਐਕਟਿੰਗ ਦੀ ਗੁੜਤੀ ਮਿਲ ਗਈ ਹੈ ਸਾਨੂੰ, ਬਹੁਤ ਚੰਗਾ ਲੱਗ ਰਿਹਾ ਹੈ। ਬਲਦੇਵ ਬਾਠ ਹੋਰੀ ਵੰਡ ਕੇ ਛਕਣ ਦੇ ਵਿੱਚ ਯਕੀਨ ਰੱਖਦੇ ਨੇ। ਬਾਬੇ ਨਾਨਕ ਨੇ ਕਿਹਾ ਵੰਡ ਕੇ ਛਕੋ, ਕੱਲੀ ਦੌਲਤ ਹੀ ਨਹੀਂ। ਜੇ ਮੈਨੂੰ ਸਾਹਿਰ ਜਾਣਦਾ ਤਾਂ ਮੈਂ ਇਹਨੂੰ ਵੰਡ ਕੇ ਛਕੂੰਗਾ, ਵੀ ਇਹ ਮੈਨੂੰ ਜਾਣਦਾ, ਤੂੰ ਵੀ ਇਹਦੇ ਨਾਲ ਯਾਰੀ ਪਾ ਲੈ। ਸੋ ਇਹ ਪਿਆਰ ਵੀ ਬਣਦੇ ਆ, ਯਾਰ ਵੀ ਬਣਦੇ ਆ, ਸ਼ਬਦ ਵੀ ਬਣਦੇ ਆ। ਤੇ ਜਿਹੜੀ ਦੌਲਤ ਇਹਨਾਂ ਨੂੰ ਕਿਰਤ ਦੇ ਵਿੱਚੋਂ ਕਮਾਈ ਆ, ਇਹ ਕਹਿੰਦੇ ਮੇਰੀ ਨਹੀਂ, ਜਿੱਥੋਂ ਮੈਂ ਲਈ ਆ ਉੱਥੇ ਵੰਡਦਾ ਆਪਣੇ ਪੰਜਾਬੀਆਂ 'ਚ। ਫਿਰ ਅੰਦਰੋਂ ਆਵਾਜ਼ ਆਈ, ਪੰਜਾਬ ਕੱਲਾ ਮੁਹੱਬਤ ਨਾਲ ਭਰੇ ਹੋਏ ਪੰਜਾਬੀਓ, ਨਾ ਕੋਈ ਚੜਦਾ ਪੰਜਾਬ ਹੈ ਨਾ ਕੋਈ ਲਹਿੰਦਾ ਪੰਜਾਬ ਹੈ। ਦੋਨੇ ਪਾਸੇ ਸੂਰਜ ਚੜਦਾ ਹੈ ਤੇ ਦੋਨੇ ਪਾਸੇ ਲਹਿੰਦਾ ਹੈ। ਤੇ ਵੱਡੀ ਗੱਲ ਇਹ ਹੈ ਜਿਹੜੀ ਸਾਨੂੰ ਦੱਸੀ ਨਹੀਂ ਗਈ, ਸੂਰਜ ਨਾ ਚੜਦਾ ਨਾ ਲਹਿੰਦਾ, ਸੂਰਜ ਤਾਂ ਖੜਾ ਹੀ ਹੈ, ਉਹ ਆਪਣਾ ਕੰਮ ਕਰੀ ਜਾਂਦਾ। ਸੋ ਅਸੀਂ ਘੁੰਮੀ ਜਾਂਦੇ ਹਾਂ, ਸਾਨੂੰ ਘੁੰਮਣ ਘੇਰੀਆਂ ਚ ਪਾਇਆ ਹੋਇਆ ਹੈ। ਪਰ ਜਿਨ੍ਹਾਂ ਨੇ ਵੰਡੀਆਂ ਪਾਈਆਂ, ਜਿਹੜੇ ਵੀਜ਼ੇ ਘੱਟ ਦਿੰਦੇ ਆ ਚਾਹੇ ਵੱਧ ਦਿੰਦੇ ਆ, ਉਹਨਾਂ ਨੂੰ ਤਾਂ ਅੱਜ ਅਸੀਂ ਇਸੇ ਮੰਚ ਤੋਂ ਇਹੀ ਕਹਾਂਗੇ ਕਿ ਆ ਲਓ, ਅਸੀਂ ਤਾਂ ਖੜੇ ਹਾਂ। ਸੋ ਜਿੱਥੇ ਐਡੀ ਮੁਹੱਬਤ ਹੋਵੇ, ਵੈਸੇ ਮੈਂ ਅੱਜ ਸਾਹਿਰ ਸਾਹਿਬ 4 ਦਿਨਾਂ ਦਾ ਹੋਇਆ, ਓਏ ਓਏ, ਕਿਉਂਕਿ ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮੇ ਹੀ ਨਹੀਂ। ਮੈਂ ਜੰਮੇ ਹੀ 25 ਫਰਵਰੀ ਨੂੰ ਆ। ਸੋ ਬੜਾ ਚਾਅ ਸੀ ਮੈਨੂੰ ਜੰਮਣ ਦਾ ਕਿ ਜਿਉਂਦੇ ਜੀ ਜੰਮ ਜਾ। ਮੇਰਾ ਬਾਪੂ ਤਾਂ ਨਹੀਂ ਜੰਮ ਸਕਿਆ, ਉਹ ਚਲਿਆ ਗਿਆ ਦੁਨੀਆ ਤੋਂ। ਉਹਦੀ ਲਾਹੌਰ ਦੇਖਣ ਦੀ ਬੜੀ ਤਮੰਨਾ ਸੀ ਪਾਪਾ ਦੀ, ਪਰ ਲਾਹੌਰ ਇਹ ਮੈਂ ਬਦਲਾ ਹੀ ਲਿਆ। ਬਸ ਇਸ ਤੋਂ ਬਾਅਦ ਰੁਕ ਜਾਣਾ ਮੈਂ ਇੱਥੇ। ਤੁਸੀਂ ਮਿਲੇ, ਤੁਹਾਡੇ ਲੋਕਾਂ ਨੇ ਜਿੰਨਾ ਤੁਸੀਂ ਹਸਾਉਂਦੇ